ਵਜ਼ੀਰ ਸਿਹਤ ਯਾਸਮੀਨ ਰਾਸ਼ਿਦ ਨੇ ਲਾਹੌਰੀਆਂ ਨੂੰ ਅਨੋਖੀ ਮਖਲੂਕ ਕਹਿਣ ਉੱਤੇ ਭਾਵੇਂ ਮਾਫੀ ਮੰਗ ਲਈ ਹੈ, ਪਰ ਆਪੋਜੀਸ਼ਨ ਤੇ ਸੋਸ਼ਲ ਮੀਡੀਆ ਉਹਨਾਂ ਨੂੰ ਮਾਫ ਕਰਨ ਲਈ ਤਿਆਰ ਨਹੀਂ। ਵੇਖਿਆ ਜਾਵੇ ਤੇ ਯਾਸਮੀਨ ਰਾਸ਼ਿਦ ਨੇ ਲਾਹੌਰੀਆਂ ਤੇ ਪਾਕਿਸਤਾਨੀਆਂ ਦੇ ਕੰਨ ਉਦੋਂ ਹੀ ਖਿੱਚੇ ਨੇ ਜਦੋਂ ਉਹ ਮਿੰਨਤ ਤਰਲਾ ਕਰ ਕਰਕੇ ਅੱਗ ਗਈਆਂ ਸਨ। ਕੀ ਸਾਡਾ ਮੁਆਸ਼ਰਾ ਵਾਕਈ ਅਜੀਬ ਨਹੀਂ? ਇੱਕ ਬੰਨੇ ਅਸੀਂ ਜ਼ਿੰਦਾ ਕੌਮ ਹੋਣ ਦਾ ਦਾਅਵਾ ਕਰਨੇ ਆ ਤੇ ਸੈਲਾਬ ਜਾਂ ਜ਼ਲਜ਼ਲੇ ਦੇ ਦਿਨਾਂ ਦਾ ਜਜ਼ਬਾ ਬਿਆਨ ਕਰਨੇ ਆ, ਤੇ ਦੂਜੇ ਪਾਸੇ ਉਹ ਸੂਰਤ-ਏ-ਹਾਲ ਹੈ ਜਿਹੜੀ ਸਾਡੇ ਲਈ ਅੱਜ ਬਿਮਾਰੀ ਦੇ ਦਿਨਾਂ ਅੰਦਰ ਬਾਇਸੇ ਸ਼ਰਮਿੰਦਗੀ ਹੈ। ਅਸੀਂ ਕਿਸ ਮੂੰਹ ਨਾਲ ਯਾਸਮੀਨ ਰਾਸ਼ਿਦ ਨੂੰ ਮੰਦਾ ਬੋਲੀਏ? ਕੀ ਅਸੀਂ ਹਯਾਤੀ ਬਚਾਉਣ ਵਾਲੀਆਂ ਦਵਾਈਆਂ ਦੂਨੀ ਕੀਮਤ ਉੱਤੇ ਨਹੀਂ ਵੇਚ ਰਹੇ? ਆਕਸੀਜਨ ਸਿਲੰਡਰ ਕਿੱਧਰ ਗਏ? 1500 ਵਾਲਾ ਆਕਸੀਮੀਟਰ 15 ਤੋਂ 20,000 ਵਿੱਚ ਨਹੀਂ ਵਿਕ ਰਿਹਾ? ਪ੍ਰਾਈਵੇਟ ਹਸਪਤਾਲਾਂ ਅੰਦਰ ਮਰੀਜ਼ਾਂ ਨੂੰ ਲੁੱਟਿਆ ਨਹੀਂ ਜਾ ਰਿਹਾ? ਸਰਕਾਰੀ ਹਸਪਤਾਲਾਂ ਵਿੱਚ ਨਾਮ ਨਿਹਾਦ ਮਸੀਹਾ ਜਲਾਦ ਨਹੀਂ ਬਣੇ ਹੋਏ? ਹੋਰ ਤੇ ਹੋਰ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਰੱਬ ਦੀ ਰਹਿਮਤ ਨਾਲ ਸਿਹਤਯਾਬ ਹੋਣ ਵਾਲੇ ਲੋਕ ਆਪਣਾ ਪਲਾਜ਼ਮਾ ਲੱਖਾਂ ਰੁਪਈਆਂ ਵਿੱਚ ਨਹੀਂ ਵੇਚ ਰਹੇ। ਜੇ ਫੇਰ ਵੀ ਅਸੀਂ ਆਖੀਏ ਕਿ ਅਸੀਂ ਕੋਈ ਨੇਕ ਨਾਮ ਮਖਲੂਕ ਹਾਂ ਜਾਂ ਅਸੀਂ ਬੜੇ ਦਰਦੇ ਦਿਲ ਰੱਖਣ ਵਾਲੇ ਸਮਾਜ ਦਾ ਹਿੱਸਾ ਵਾਂ, ਤੇ ਫਿਰ ਇਹ ਸੋਚ ਨੂੰ ਸ਼ਰਮ ਦਾ ਘਾਟਾ ਹੀ ਆਖਿਆ ਜਾ ਸਕਦਾ ਹੈ। ਗੌਰ ਕਰੋ ਤੇ ਸਾਡੀਆਂ ਹਰਕਤਾਂ ਸਾਨੂੰ ਉਹਨਾਂ ਜਾਨਵਰਾਂ ਤੋਂ ਵੱਧ ਵਹਿਸ਼ੀ ਸਾਬਤ ਕਰ ਰਹੀਆਂ ਨੇ ਜਿਹੜੇ ਆਪਣਾ ਢਿੱਡ ਭਰਨ ਲਈ ਆਪਣੇ ਹਮ ਜਿਨਸਾਂ ਨੂੰ ਵੀ ਖਾ ਜਾਂਦੇ ਨੇ। ਬਦਬਖਤ ਤੇ ਮੁਨਾਫਾਖੋਰ ਲੋਕ ਦਵਾਵਾਂ ਤੇ ਲੋੜ ਦੀਆਂ ਸ਼ੈਵਾਂ ਦੀ ਮਸਨੂਈ ਕਿੱਲਤ ਪੈਦਾ ਕਰਕੇ ਆਪਣੇ ਭਰਾਵਾਂ ਦਾ ਲਹੂ ਪੀ ਤੇ ਹੱਡੀਆਂ ਚੱਬ ਨਹੀਂ ਰਹੇ। ਜੇ ਫੇਰ ਵੀ ਅਸੀਂ ਗੁੱਸਾ ਕਰੀਏ ਤੇ ਸ਼ਰਮ ਦਾ ਘਾਟਾ ਨਹੀਂ ਤੇ ਹੋਰ ਕੀ ਹੈ।